अलैक्म जी। हम मेरे देश दे वासी हो, ला इलाहा इल्लल्लाह मुहम्मद रसूलुल्लाह पढ़न वाले हो, अल हमद तो लैके वन नास तक कुरान पढ़न वाले हो, हज करने वाले हो, जक़ात देने वाले हो, नमाज पढ़न वाले हो। पिछले चंद सालों तो ਤੁਸੀਂ ਦੇਖ ਰਹੇ ਆ ਕਿ ਸੋਸ਼ਲ ਮੀਡੀਆ ਤੇ ਕੀ ਹੋ ਰਿਹਾ ਵਾ। ਅੱਛਾ, ਇੰਜ ਮਹਿਸੂਸ ਹੋ ਰਿਹਾ ਕਿ ਸਾਡੇ ਜਿਹੜੇ ਉਲਮਾ ਦੀਨ ਆ ਉਹ ਆਪਸ ਦੇ ਰੌਲਿਆਂ 'ਚ ਹੀ ਫਸੇ ਹੋਏ ਆ। ਜਿੰਨੇ ਵੀ ਜਯਦ ਕਿਸਮ ਦੇ ਉਲਮਾ ਕਰਾਮ ਆ ਹਰ ਮਸਲਕ ਦੇ, ਉਹ ਇੱਕ ਦੂਜੇ ਦੇ ਨਾਲ ਕਲੈਸ਼ 'ਚ ਲੱਗੇ ਹੋਏ ਆ। ਅੱਛਾ, ਹੁਣ ਇੰਜ ਮਹਿਸੂਸ ਹੋ ਰਿਹਾ ਵਾ ਕਿ ਜਿਵੇਂ ਜਿਹੜਾ ਪਹਿਲਾ ਦੀਨ ਸੀ, ਜਿਹੜੇ ਪਹਿਲੇ ਉਲਮਾ ਕਰਾਮ ਸੀ, ਉਹ ਕੁਝ ਹੋਰ ਗੱਲਾਂ ਦੱਸ ਕੇ ਗਏ ਆ। ਲੇਕਿਨ ਜਦੋਂ ਦਾ ਨੈਟ ਆਇਆ ਵਾ ਜਾਂ ਸੋਸ਼ਲ ਮੀਡੀਆ ਆਇਆ ਜਾਂ ਜਦੋਂ ਦੀ ਤਰੱਕੀ ਹੋਈ ਆ, ਜਿਹੜੇ ਹੁਣ ਉਲਮਾ ਕਰਾਮ ਆ ਉਹ ਹੋਰ ਦੀਨ ਦੱਸ ਰਹੇ ਆ। ਹਾਲਾਂਕਿ ਦੀਨ ਇਸਲਾਮ ਤੇ ਉਹ ਜਿਹੜਾ 1400 ਸਾਲ ਪਹਿਲੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਲੈ ਕੇ ਆਏ, ਉਹ ਦੇ ਕੇ ਗਏ, ਉਹਨਾਂ ਤੇ ਨਜ਼ੂਲ ਹੋਇਆ। ਦੀਨ ਅਸਲ ਤੇ ਉਹ ਹੀ ਆ। ਲੇਕਿਨ ਇੰਜ ਕਿਉਂ ਹੋ ਰਹੀ ਆ ਕਿ ਇੰਜ ਲੱਗ ਰਿਹਾ ਕਿ ਜਿਹੜੇ ਪਹਿਲੇ ਉਲਮਾ ਕਰਾਮ ਸੀ ਉਹ ਕੁਝ ਹੋਰ ਗੱਲਾਂ ਦੱਸ ਕੇ ਗਏ, ਜਿਹੜੇ ਅੱਜ ਦੇ ਉਲਮਾ ਕਰਾਮ ਨੈਟ ਤੇ ਆਏ ਆ ਇਹ ਕੁਝ ਹੋਰ ਦੱਸ ਰਹੇ ਆ। ਇਹ ਮੇਰਾ ਖਿਆਲ ਆ ਕਿ ਇਸਲਾਮ ਦਾ ਅਰੂਜ ਨਹੀਂ ਆ ਰਿਹਾ। ਇਹ ਤੇ ਜ਼ਵਾਲ ਦਾ ਸ਼ਿਕਾਰ ਹੋ ਗਿਆ ਇਸਲਾਮ। ਉਦੋਂ ਤੇ ਨੈਟ ਕੋਈ ਨਹੀਂ ਸੀ, ਜਦੋਂ ਉਹਨਾਂ ਦਾ ਦੌਰ ਸੀ, ਸਹਾਬਾ ਕਰਾਮ ਦਾ ਦੌਰ ਸੀ, ਤਬਾ ਤਾਬਾਈਨ ਦਾ ਦੌਰ ਸੀ, ਕੋਈ ਨੈਟ ਸ਼ੈਟ ਨਹੀਂ ਸੀ ਦਾ। ਲੇਕਿਨ ਇਸਲਾਮ ਨੂੰ ਅਰੂਜ ਆ ਰਿਹਾ ਸੀ, ਇਸਲਾਮ ਮਜ਼ਬੂਤ ਹੋ ਰਿਹਾ ਸੀ। ਅੱਜ ਤੁਸੀਂ ਦੇਖ ਲਓ, ਮੈਂ ਪਿਛਲੇ ਦਿਨਾਂ ਤੋਂ ਦੇਖ ਰਿਹਾ ਵਾਂ, ਜਿਹੜੇ ਸਾਡੇ ਜਯਦ ਕਿਸਮ ਦੇ ਉਲਮਾ ਕਰਾਮ ਆ ਉਹ ਤੁਸੀਂ ਦੇਖ ਲਓਗੇ। ਮੈਂ ਕਹਿੰਦਾ ਕਿ ਸਭ ਤੋਂ ਜ਼ਿਆਦਾ ਇਸ ਟਾਈਮ ਸੁਣਿਆ ਜਾਂਦਾ ਹਜ਼ਰਤ ਮੌਲਾਨਾ ਤਾਰਿਕ ਜਮੀਲ ਸਾਹਿਬ ਨੂੰ। ਅੱਛਾ ਜੀ, ਜਿਹੜੇ ਕਿ ਦਿਓਬੰਦੀ ਨੇ। ਉਸ ਤੋਂ ਬਾਅਦ ਮੌਲਾਨਾ ਤਕੀ ਉਸਮਾਨੀ ਸਾਹਿਬ ਨੇ, ਮੌਲਾਨਾ ਤਾਰਿਕ ਮਸੂਦ ਸਾਹਿਬ ਨੇ, ਜਿਨ੍ਹਾਂ ਨੂੰ ਮੀਡੀਆ ਤੇ ਬਹੁਤ ਸੁਣਿਆ ਜਾਂਦਾ। ਉਸ ਤੋਂ ਬਾਅਦ ਅਹਿਲ ਹਦੀਸਾਂ ਲਾ ਜੋ ਜਿਹੜਾ ਹੈਗਾ ਉਹਨਾਂ ਦਾ ਨਾਸਰ ਮਦਨੀ ਸਾਹਿਬ ਨੇ, ਜਾਂ ਉਹਨਾਂ ਦੇ ਦੂਸਰੇ ਨੇ ਇੱਕ ਹੋਰ ਮੌਲਾਨਾ ਜਿਹੜੇ ਰੈੱਡ ਲਾਲ ਰੁਮਾਲ ਬੰਨ੍ਹਦੇ ਨੇ, ਉਹ ਨੇ ਮੱਕੀ ਸਾਹਿਬ ਨੇ, ਜਿਹੜੇ ਉੱਤੇ ਉਧਰ ਬੈਠੇ ਨੇ ਅਰਬ 'ਚ। ਔਰ ਉਸ ਤੋਂ ਬਾਅਦ ਯੂਸਫ ਪਸਰੂਰੀ ਸਾਹਿਬ ਨੇ। ਉਸ ਤੋਂ ਬਾਅਦ ਜਨਾਬ ਬਹਾਦਰ ਜ਼ਫਰ ਸਾਹਿਬ ਨੇ। ਉਸ ਤੋਂ ਬਾਅਦ ਜਨਾਬ ਯਾਨੀ ਕਿ ਇਹਨਾਂ ਦੇ ਇਹ ਹੋਰ ਵੀ ਬੜੇ ਨਾਮ ਨੇ। ਬਰੇਲਵੀਆਂ ਦੇ ਤੁਸੀਂ ਲੈ ਲਓ, ਉਹਨਾਂ ਦੇ ਜਨਾਬ ਡਾਕਟਰ ਤਹਿਰ ਉਲ ਕਾਦਰੀ ਸਾਹਿਬ ਨੇ, ਜਿਹੜੇ ਕਿ ਬਹੁਤ ਬੜੇ ਆਲਮੇ ਦੀਨ ਨੇ, ਬੜਾ ਇਲਮ ਹੈ ਜਿਨ੍ਹਾਂ ਕੋਲ। ਉਸ ਤੋਂ ਬਾਅਦ ਇਹਨਾਂ ਦੇ ਤੁਸੀਂ ਜਲਾਲੀ ਸਾਹਿਬ ਨੇ। ਉਸ ਤੋਂ ਬਾਅਦ ਜਨਾਬ ਪ੍ਰੋਫੈਸਰ ਸਾਹਿਬ ਨੇ, ਜਿਨ੍ਹਾਂ ਦੇ ਮੁਸਤਫਾਈ ਸਾਹਿਬ ਉਹ ਨੇ, ਉਹਨਾਂ ਦਾ ਬੜਾ ਅੱਜ ਕੱਲ੍ਹ ਤਜ਼ਕਰਾ ਆ ਰਿਹਾ। ਔਰ ਇਹ ਤੇ ਹੈਗੇ ਨਾ ਮਸਲਕ ਵਾਲੇ ਮੌਲਵੀ। ਇਹਨਾਂ ਤੋਂ ਹਟ ਕੇ ਮਿਰਜ਼ਾ ਮੁਹੰਮਦ ਅਲੀ ਸਾਹਿਬ ਆਏ ਨੇ, ਜਿਹੜੇ ਕਿ ਜਿਨ੍ਹਾਂ ਦਾ ਕਿਸੇ ਮਸਲਕ ਨਾਲ ਤਲਕ ਨਹੀਂ ਹੈਗਾ। ਉਹ ਸਾਰਿਆਂ ਦੀਆਂ ਅੱਛੀਆਂ ਗੱਲਾਂ ਦੱਸਦੇ ਆ, ਜਿੱਥੋਂ ਜਿੱਥੋਂ ਕੋਈ ਗਲਤ ਹੋਇਆ ਉਹਦੇ ਨੋਕ ਟੋਕ ਕਰਦੇ। ਲੇਕਿਨ ਗੱਲ ਇਹ ਕਿ ਇਹਨਾਂ ਦੇ ਆਪਸ 'ਚ ਜਿਹੜੇ ਮਾਮਲਾਤ ਆ ਉਹ ਇੰਨੇ ਗੰਭੀਰ ਹੋ ਚੁੱਕੇ ਆ, ਇੰਜ ਲੱਗਦਾ ਕਿ ਇਹ ਸਾਰੇ ਕੋਈ ਹੋਰ ਮਜ਼ਹਬ ਦਾ, ਕੋਈ ਹੋਰ ਮਜ਼ਹਬ ਦਾ, ਕੋਈ ਹੋਰ ਮਜ਼ਹਬ ਦਾ, ਇਹ ਸਾਰੇ ਇਸਲਾਮ ਦੇ ਮੁਬੱਲਗ ਤੇ ਲੱਗਦੇ ਹੀ ਨਹੀਂ ਹੈਗੇ। ਅੱਛਾ, ਜਿਹੜੇ ਸਾਦਾ ਲੋਕ ਮੁਸਲਮਾਨ ਆ ਉਹ ਇਸ ਟਾਈਮ ਪਰੇਸ਼ਾਨ ਬੈਠੇ ਆ ਕਿ ਪਹਿਲਾ ਦੀਨ ਠੀਕ ਸੀ, ਹੁਣ ਵਾਲਾ ਠੀਕ ਆ ਜਾਂ ਕੀ ਆ। ਇਹਦੇ ਬਾਰੇ ਅਗਰ ਤੁਸੀਂ ਕੀ ਮਹਿਸੂਸ ਕਰ ਰਹੇ ਆ, ਜ਼ਰਾ ਦੱਸਿਓ ਹਾਂ, ਤੁਸੀਂ ਕੀ ਮਹਿਸੂਸ ਕਰ ਰਹੇ ਆ। ਮੈਂ ਤਾਂ ਕਹਿੰਦਾ ਕਿ ਅਜੀਬੋ ਗਰੀਬ ਇਹ ਮਾਮਲਾ ਛਿੜਿਆ ਹੋਇਆ ਵਾ। ਐਸਾ ਨਹੀਂ ਹੋਣਾ ਚਾਹੀਦਾ। ਮੇਰਾ ਤਾਂ ਖਿਆਲ ਆ ਕਿ ਇਸਲਾਮ ਦਾ ਨੁਕਸਾਨ ਹੋ ਰਿਹਾ, ਇਹਦੇ 'ਚ ਅਰੂਜ ਨਹੀਂ ਆ ਰਿਹਾ, ਨਾ ਤਰੱਕੀ ਆ ਰਹੀ ਆ। ਇਹ ਤੇ ਕਲੈਸ਼ ਸ਼ੁਰੂ ਹੋ ਗਿਆ ਵਾ। ਇਹ ਤੇ ਬਕਾਇਦਾ ਮੀਡੀਆ ਜੰਗ ਲੱਗ ਗਈ ਆ। ਕੋਈ ਵਾਕਿਆ ਨੂੰ ਗਲਤ ਕਹਿ ਰਿਹਾ, ਕੋਈ ਔਲੀਆ ਕਰਾਮ ਨੂੰ ਗਲਤ ਕਹਿ ਰਿਹਾ, ਕੋਈ ਕਹਿ ਰਿਹਾ ਆਹ ਵਾਕਿਆ ਨਹੀਂ ਹੈਗਾ, ਕੋਈ ਕਹਿੰਦਾ ਆਹ ਵਾਕਿਆ ਨਹੀਂ ਹੈਗਾ, ਕੋਈ ਕਹਿ ਰਿਹਾ ਆਹ ਹਦੀਸ ਸਿਰੇ ਤੋਂ ਹੀ ਨਹੀਂ ਹੈਗੀ, ਕੋਈ ਕਹਿ ਰਿਹਾ ਹਦੀਸ ਕੋਲੋਂ ਘੜੀ ਗਈ ਆ। ਪਤਾ ਨਹੀਂ ਇਹ ਅਜੀਬੋ ਗਰੀਬ ਸੂਰਤ ਹਾਲ ਹੋ ਗਈ ਆ। ਇਹ ਕੀ ਹੋ ਗਿਆ ਵਾ? ਜਿਹੜਾ ਉਹ ਜਿਹੜੀ ਸੱਚਾਈ ਸੀ ਉਹ ਕਿੱਥੇ ਚਲੇ ਗਈ ਆ? ਜਾਂ ਤੁਸੀਂ ਸੱਚਾਈ ਕਿਹਨੂੰ ਕਹੋਗੇ? ਇਹ ਗੌਰ ਕਰਿਓ, ਇਹ ਕੀ ਹੋ ਰਿਹਾ ਹੈ। ਵੈਸੇ ਲਮਾ ਫਿਕਰੀਆ ਵਾ ਕਿ ਉਲਮਾ ਕਰਾਮ ਨੂੰ ਕੀ ਹੋ ਗਿਆ ਵਾ। ਇਹਨਾਂ ਦੇ ਇੰਨੇ ਕਲੈਸ਼ ਵੱਧ ਚੁੱਕੇ ਆ। ਹਾਲਾਂਕਿ ਮੈਂ ਇੱਕ ਸਕਾਲਰ ਕੋ ਸੁਣਿਆ ਸੀ ਕਿ ਇਹ 96% ਤਕਰੀਬਨ ਇਸਲਾਮ ਇੱਕ ਹੀ ਆ, ਸਿਰਫ 4% ਇਖਤਲਾਫ ਆ। ਮਸਲਕ ਦਾ ਲਾ ਲਓ ਜਾਂ ਇਮਾਮਾਂ ਦਾ ਲਾ ਲਓ, ਫਿਕਾ ਜਿਨ੍ਹਾਂ ਨੇ ਤਿਆਰ ਕੀਤੀ ਆ, 4 ਇਮਾਮ ਆ ਜਿਹੜੇ, ਯਾਨੀ ਕਿ ਸਿਰਫ ਉਹ 4% ਇਖਤਲਾਫੀ ਮਸਾਇਲ ਆ। ਔਰ ਤੁਸੀਂ ਦੇਖ ਲਓ ਕਿ ਅੱਜ ਇੰਜ ਲੱਗਣ ਡਿਆ ਜਿਵੇਂ 96% ਇਖਤਲਾਫੀ ਮਸਾਇਲ ਆ। ਉਹਦੇ 4% ਸੀ ਉਹ ਵਧਾ ਕੇ 96% ਕਰ ਦਿੱਤੇ।
ਜਿਹੜਾ 96% ਇਸਲਾਮ ਸੀ ਉਹ ਵੈਸੇ ਹੀ ਜਿਹੜਾ ਹੈਗਾ ਵਾ ਉਹ ਲੁਕੋ ਦਿੱਤਾ, ਵੈਸੇ ਹੀ ਲੁਕ ਗਿਆ ਵਾ। ਉਹ ਪਤਾ ਹੀ ਨਹੀਂ ਲੱਗਣ ਡਿਆ ਕਿ ਉਹ ਇਸਲਾਮ ਕਿੱਥੇ ਚਲਾ ਗਿਆ ਵਾ, ਇਸਲਾਮ ਨੂੰ ਕੀ ਹੋ ਗਿਆ ਵਾ। ਅਸਲ ਇਸਲਾਮ ਤੇ ਲੱਭਣ ਹੀ ਨਹੀਂ ਡਿਆ ਅੱਜ। ਮੇਰਾ ਖਿਆਲ ਹੈ ਸਾਦਾ ਲੋ ਮੁਸਲਮਾਨੋਂ ਉਹ ਤੇ ਇਸ ਟਾਈਮ ਪਰੇਸ਼ਾਨ ਬੈਠੇ ਆ। ਚਲੋ ਤੁਸੀਂ ਵੀ ਸਾਰੇ ਵੇਖਦੇ ਆ ਮੀਡੀਆ, ਸੋਸ਼ਲ ਮੀਡੀਆ ਇਸਤੇਮਾਲ ਕਰਦੇ ਹੋ ਤੁਸੀਂ, ਫੇਸਬੁੱਕ, ਯੂਟਿਊਬ ਜਾਂ ਬਾਕੀ ਸ਼ੈਵਾਂ ਜਿਹੜੇ ਜਿੰਨੇ ਵੀ ਜ਼ਰਾਏ ਨੇ, ਇਹ ਤੁਸੀਂ ਜੋ ਮਹਿਸੂਸ ਕਰਦੇ ਹੋ ਤੁਸੀਂ ਵੀ ਦੱਸਿਓ। ਹਾਂ ਬਾਰੇ ਇਲਤਮਾਸ ਆ ਉਲਮਾ ਕਰਾਮ ਅੱਗੇ ਕਿ ਅੱਲਾਹ ਦਾ ਵਾਸਤਾ ਹੀ ਮੀਡੀਆ ਤੋਂ ਹਟ ਕੇ ਬੈਠ ਕੇ ਆਪਣੇ ਮਸਾਇਲ ਹੱਲ ਕਰ ਲਓ। ਜੱਗ ਹੰਸਾਈ ਨਾ ਬਣੇ, ਸਾਡਾ ਤਮਾਸ਼ਾ ਬਣ ਗਿਆ, ਇਸਲਾਮ ਨੂੰ ਤਮਾਸ਼ਾ ਬਣਾ ਦਿੱਤਾ ਗਿਆ ਮੀਡੀਆ ਤੇ। ਯਾਰ ਇੱਕੋ ਦੀਨ ਨੂੰ ਮੰਨਣ ਵਾਲੇ, ਇੱਕ ਕੁਰਾਨ ਨੂੰ ਮੰਨਣ ਵਾਲੇ, ਇੱਕ ਨਬੀ ਨੂੰ ਮੰਨਣ ਵਾਲੇ, ਇੱਕ ਹਦੀਸ ਨੂੰ ਮੰਨਣ ਵਾਲੇ। ਕੁੱਕੜ ਨਹੀਂ ਇੰਜ ਲੜਦੇ ਜਿਵੇਂ ਯਾਰ ਇਹ ਲੜਦਾ ਹੈ, ਮੀਡੀਆ ਦੀ ਲੜਾਈ ਲੜਦਾ ਹੈ। ਯਾਰ ਇਹਨਾਂ ਕਿ ਰੱਬ ਦਾ ਵਾਸਤਾ ਪਾਓ, ਇਹ ਮੀਡੀਆ ਤੋਂ ਹਟ ਕੇ, ਕੈਮਰਿਆਂ ਤੋਂ ਹਟ ਕੇ, ਆਪਣੀ ਦੁਕਾਨਦਾਰੀ ਛੱਡ ਕੇ ਕਿਤੇ ਇੱਕ ਥਾਂ ਬੈਠ ਕੇ ਮਾਮਲਾ ਹੱਲ ਕਰ ਲੈਣ ਵੀ ਆਹ ਹਦੀਸ ਜ਼ਈਫ, ਆਹ ਸਹੀ ਆ, ਆਹ ਵਾਕਿਆ ਠੀਕ ਆ, ਨਹੀਂ ਠੀਕ। ਯਾਰ ਇਹ ਐਸਾ ਮਾਮਲਾ ਕੋਈ ਕਰਨ, ਕੁਰਾਨ ਪਾਕ ਦਾ ਤਰਜਮਾ ਜਾਂ ਤਸ਼ਰੀਹ ਆ, ਇਹ ਕਿਤੇ ਬੈਠ ਕੇ ਕਰ ਲੈਣ ਵੀ ਆਹ ਠੀਕ ਆ ਜਾਂ ਨਹੀਂ ਠੀਕ। ਕੁਛ ਨਾ ਕੁਛ ਕਰੋ ਯਾਰ, ਜਿਹੜਾ ਇਹਨਾਂ ਦਾ ਵਾਸਤਾ ਪਾਓ ਯਾਰ। ਮੈਂ ਤਾਂ ਇਹਨਾਂ ਦਾ ਵੈਸੇ ਵਾਸਤਾ ਪਾ ਰਿਹਾ, ਅੱਲਾ ਦਾ ਨਾਂ ਹੀ ਇਸਲਾਮ ਨੂੰ ਸਾਡੀ ਜਾਗਰ ਸਹੀ ਹੋ ਰਹੀ ਆ, ਸਾਡਾ ਤਮਾਸ਼ਾ ਵੇਖ ਰਿਹਾ ਤਮਾਮ ਜਿਹੜੇ ਆਲਮ ਵਾਲੇ ਆ, ਸਾਰੇ ਦੁਨੀਆ ਵਾਲੇ ਤਮਾਸ਼ਾ ਦੇਖ ਰਿਹਾ ਵੀ ਇਹ ਕੀ ਕਰ ਰਹੇ ਆ। ਇੱਕ ਨਬੀ, ਇੱਕ ਕੁਰਾਨ, ਇੱਕ ਖੁਦਾ ਨੂੰ ਮੰਨਣ ਵਾਲੇ ਕਰ ਕੀ ਰਹੇ ਆ। ਤੇ ਗੌਰ ਕਰੋ ਯਾਰ, ਇਹ ਤੇ ਜ਼ਰੂਰ ਦੇਖਿਆ ਜੇ ਕੀ ਹੋ ਰਿਹਾ। ਮੱਖਣ ਜਾਣ ਨੂੰ ਇਜਾਜ਼ਤ ਦਿਓ। ਅਸਲਾਮ ਅਲੈਕੁਮ।